ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੋਣਗੇ ਬਲਤੇਜ ਪੰਨੂ ਜੀ। ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਹੋ ਰਿਹਾ, ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋ ਜੇ 4082722500 ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ। ਗੁਰਦੀਪ ਸਿੰਘ ਬਿਰਦੀ, ਕਲੋਵਰ, ਸਤਨਾਮ ਸਿੰਘ ਸ਼ੇਰਗਿੱਲ, ਸਲਮਾ ਬੀਸਲਾ ਪਰਿਵਾਰ, ਮਨਜੀਤ ਸਿੰਘ ਦੀਵਾਨਾ, ਫਰਜ਼ਨੋ, ਬਖਸ਼ੀਸ਼ ਸਿੰਘ ਕ੍ਰਦਰਸ, ਮਨਦੀਪ ਸਿੰਘ ਸੈਨੋਜ਼ੇ, ਜੈਂਡਰ ਹੋਮ ਲੋਨ ਵਾਲੇ ਮੋਹਨ ਚੀਮਾ ਜੀ, ਜਿਨ੍ਹਾਂ ਦਾ ਫੋਨ ਨੰਬਰ 5598255555 ਆਪਣੇ ਲੋਨ ਲਈ ਜਾਂ ਰੀਅਲ ਸਟੇਟ ਦੀਆਂ ਲੋੜਾਂ ਲਈ ਉਹਨਾਂ ਨੂੰ ਤੁਸੀਂ ਕਾਲ ਕਰ ਸਕਦੇ ਹੋ। ਬਰਿੰਦਰ ਬੂਰਾ ਜੀ ਕੈਂਟ ਤੋਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ ਹੋ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਮਿਹਰਬਾਨੀ। ਗੱਲ ਕਰਦੇ ਹੈਗੇ ਆ ਜੋ ਹੁਣ ਇਲੈਕਸ਼ਨਾਂ ਵੀ ਹੋਈਆਂ ਪੰਜਾਬ ਦੇ ਵਿੱਚ ਨਗਰ ਨਿਗਮ ਦੀਆਂ, ਅਤੇ ਉਸ ਦੇ ਵਿੱਚ ਕਾਂਗਰਸੀਆਂ ਨੇ ਸੰਘਰਸ਼ ਨੂੰ ਭੁੱਲ ਕੇ ਭੰਗੜੇ ਪਾਏ। ਬਿਲਕੁਲ ਜੀ, ਅਜੀਬ ਵਰਤਾਰਾ ਕਿ ਕੱਲ ਜਦੋਂ ਨਤੀਜੇ ਆਏ ਨੇ, ਇਹ ਕੱਲ ਵਿੱਚ ਗੱਲ ਬਿਆਨਬਾਜ਼ੀ ਜੋ ਪੱਧਰ ਇਹ ਸਾਰੀਆਂ ਸਰਕਾਰ ਹੋ, ਕੋਈ ਵੀ ਅਕਾਲੀ ਸਰਕਾਰ ਸੀ, ਕਾਂਗਰਸ ਮੰਦੇ ਵਾਲੀ, ਤੇ ਉਦੋਂ ਬੀਜੇਪੀ 17 ਤੁਹਾਡੇ ਸਾਹਮਣੇ ਸੈਮੀ ਫਾਈਨਲ ਹੈ ਤੇ 17 ਅਸੀਂ ਫੇਰ ਜਿਹੜੀ ਆ ਉਹ ਕਾਂਗਰਸ ਉਦੋਂ ਨਹੀਂ, ਇਹ ਸੈਮੀ ਥੋੜੀ ਆ, ਵਿਧਾਨ ਸਭਾ ਚੋਣ ਹੋਰ ਨੇ। ਅੱਜ ਵੀ ਬਿਆਨਬਾਜ਼ੀ ਕਾਂਗਰਸ ਕਰ ਰਹੀ ਹੈ ਕਿ ਜੀ ਇਹ ਸੈਮੀ ਫਾਈਨਲ ਦੇਖੋ ਜਿੱਤ ਲਿਆ, ਹੁਣ 22 ਉਹ ਸਿੱਧਾ ਸੱਦਾ ਕਹਿਤਾ ਕਿ ਸਾਡੀ 22 ਜਿਹੜੀ ਹੈ, ਜਦੋਂ ਕਿ ਅਕਾਲੀ ਦਲ ਤੇ ਦੀ ਤਰ੍ਹਾਂ ਆਮ ਆਦਮੀ ਪਾਰਟੀ ਉਹ ਕਹਿ ਰਹੇ ਨਹੀਂ ਇਹ ਸੈਮੀ ਫਾਈਨਲ ਥੋੜੀ ਆ, ਇਹ ਤਾਂ ਵਿਧਾਨ ਸਭਾ ਦੀਆਂ ਉਹ ਦੱਸਣਗੀਆਂ ਕਿ ਲੋਕਾਂ ਨੇ ਕਮਾਂਡ ਕਿਹਦੇ ਹੱਥ ਦੇਣੀ ਆ। ਇਹ ਜਿਹੜੀਆਂ ਇਲੈਕਸ਼ਨ ਇਹ ਪੈਸੇ ਦੀ ਬਰਬਾਦੀਆਂ ਦੀਆਂ ਦੁਸ਼ਮਣੀਆਂ ਜਿਹੜੀਆਂ ਉਹ ਪਾਉਂਦੀਆਂ ਨੇ, ਹਮੇਸ਼ਾ ਪਾਉਂਦੀਆਂ ਆਈਆਂ ਨੇ। ਖਾਸ ਤੌਰ ਦੇ ਉੱਤੇ ਪੰਜਾਬ ਦੇ ਵਿੱਚ ਇੱਕ ਮਾੜਾ ਰੁਝਾਨ ਲੋਕਲ ਚੋਣਾਂ ਦੇ ਵਿੱਚ ਸ਼ੁਰੂ ਹੋਇਆ 2002 ਤੋਂ ਲੈ ਕੇ 7 ਤੱਕ ਸਰਕਾਰ ਸੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਵਾਲੀ, ਉਦੋਂ ਤੋਂ ਕਿ ਕਿਹੜੇ ਤਰੀਕੇ ਦੇ ਨਾਲ ਇਹ ਹਰ ਹੀਲੇ ਚੋਣਾਂ ਜਿਹੜੀਆਂ ਉਹ ਜਿੱਤੀਆਂ ਜਾਣ। ਜਿਹੜੇ ਕਾਗਜ਼ ਦਾਖਲ ਉਮੀਦਵਾਰ ਚੁੱਕੇ, ਕਾਗਜ਼ ਪਾੜ ਦੇਣੇ, ਕਾਗਜ਼ ਰੱਦ ਕਰਵਾ ਦੇਣੇ, ਬੂਥਾਂ ਦੇ ਉੱਤੇ ਕਬਜ਼ਾ ਜਿਹੜਾ ਜੀ ਉਹ ਕਰ ਲੈਣਾ। ਫਿਰ ਇਸ ਨੂੰ 10 ਸਾਲ ਜਿਹੜਾ ਸੀਗਾ ਉਹ ਰੱਜ ਕੇ ਵਰਤਿਆ ਅਕਾਲੀ ਬੀਜੇਪੀ ਵਾਲਿਆਂ ਨੇ, ਤੇ ਹੁਣ ਉਹੀ ਕਾਂਗਰਸ ਕੁਝ ਵਰਤ ਰਹੀ ਹੈ। ਚਲੋ ਪਿਛਲੇ ਜੇ ਆਪਾਂ ਇਹ ਲਾ ਲਈਏ ਕਿ ਇਹ ਪ੍ਰੈਕਟਿਸ ਚੱਲਦੀ ਰਹੀ ਹੈ, ਇਹਨਾਂ ਨਤੀਜੇ ਪਤਾ ਹੀ ਹੁੰਦਾ ਕਿ ਜਿਸਕੀ ਲਾਠੀ ਉਸਕੀ ਭੈਂਸ ਵਾਲੀ ਜਿਹੜੀ ਗੱਲ ਹੈ। ਪਰ ਕਿਉਂਕਿ ਇਸ ਵੇਲੇ ਜਿਹੜੇ ਹਾਲਾਤ ਪੰਜਾਬ ਦੇ ਉਹ ਇਸ ਤਰ੍ਹਾਂ ਦੇ ਹਾਲਾਤ ਨੇ ਕਿ ਜਿਹੜਾ 3 ਮਹੀਨੇ ਹੋਣ ਲੱਗੇ ਆ ਸਰਹੱਦਾਂ ਦੇ ਉੱਤੇ ਬੈਠੇ ਕਿਸਾਨਾਂ ਨੂੰ, ਉੱਥੋਂ ਜਿਹੜੇ ਲੋਕ 80 ਸਾਲ ਦੇ ਬਜ਼ੁਰਗ, 12-13 ਸਾਲ ਦੇ ਬੱਚਿਆਂ ਤੱਕ ਉੱਥੇ ਟਰਾਲੀਆਂ, ਕਿੰਨੀ ਠੰਡ ਦੇ ਵਿੱਚ ਮਾਈਨਸ ਜਿਹੜਾ ਜੀ ਉਹ ਟੈਂਪਰੇਚਰ ਦੇ ਵਿੱਚ ਆਪਣੇ ਉੱਤੇ ਇਹ ਸਿਆਲ ਕੱਢੇ ਆ, ਗੜੇ ਪਏ, ਮੀਂਹ ਪਏ, ਲਾਸ਼ਾਂ ਦਾ ਸਿਲਸਿਲਾ ਜਾਰੀ ਹੈ। 225 ਦੇ ਕਰੀਬ ਲੋਕ ਹੁਣ ਤੱਕ ਜਿਹੜੀ ਜੀ ਉਹ ਪ੍ਰਾਪਤ, ਪਿੰਡਾਂ ਦੇ ਜਿਹੜੀਆਂ ਮ੍ਰਿਤਕ ਦੇਹਾਂ ਨੇ ਉਹ ਆਈਆਂ ਨੇ। ਇਹ ਸਭ ਕਾਸੇ ਨੂੰ ਭੁੱਲ ਕੇ ਜਦੋਂ ਇੱਕ ਸਰਕਾਰ ਵੱਡੇ ਵੱਡੇ ਹੋਰਡਿੰਗਸ ਲਾਉਂਦੀ ਆ ਕਿ ਕਿਸਾਨ ਖੁਸ਼ਹਾਲ, ਪੰਜਾਬ ਖੁਸ਼ਹਾਲ, ਪੰਜਾਬ ਦੇ ਨਾਲ, ਜੇ ਉਹ ਕਿਸਾਨਾਂ ਦੇ ਨਾਲ, ਕਿਸਾਨਾਂ ਦੀ ਸਮੱਸਿਆ ਦਾ ਤਾਂ ਹੱਲ ਕਿਸੇ ਕਿਸਮ ਦਾ ਕੋਈ ਅਜੇ ਨਹੀਂ ਨਿਕਲਿਆ, ਸਾਰਾ ਕੁਝ ਤਰੀਕੇ ਦੇ ਨਾਲ ਜਾਰੀ ਆ। ਕਿਸਾਨ ਚਫੇਰੇ ਤੋਂ ਜਿਹੜੀਆਂ ਉਹ ਮਾਰਾਂ ਝੱਲ ਰਹੇ ਆ, ਚਾਹੇ ਉਹ ਮੌਸਮ ਦੀਆਂ ਨੇ ਤੇ ਚਾਹੇ ਉਹ ਸਰਕਾਰ ਦੀਆਂ। ਕਿਸ ਕਿਸਮ ਦੇ ਨਾਲ ਕਿਸਾਨਾਂ ਨੂੰ ਬਦਨਾਮ ਕਰ ਜਿਹੜੀ ਆ ਉਹ ਕੀਤੀ ਜਾ ਰਹੀ ਹੈ, ਇੱਟਾਂ ਵੱਟੇ ਮਾਰੇ ਜਾ ਰਹੇ ਨੇ, ਭੱਦੇ ਤੋਂ ਭੱਦੇ ਇਲਜ਼ਾਮ ਲਾਏ ਜਾ ਰਹੇ ਨੇ। ਉਹਦੇ ਵਿੱਚ ਜਸ਼ਨ ਦੇ ਢੋਲ ਤੇ ਭੰਗੜੇ ਇਹ ਕਿੱਥੋਂ ਆ ਗਏ, ਸਮਝ ਤੋਂ ਜਿਹੜੀ ਉਹ ਪਰੇ ਵਾਲੀ ਗੱਲ ਹੋ। ਜਿਹੜੀਆਂ ਕਾਂਗਰਸ ਨੇ 7 ਨਗਰ ਨਿਗਮਾਂ ਦੇ ਉੱਤੇ ਜਿਹੜੀ ਉਹ ਪ੍ਰਾਪਤ ਕਰ ਲਈ, ਵਿੱਚ ਕੋਈ ਨਹੀਂ ਕਰਨੀ ਸੀਗਾ, ਉਹ ਤੋਂ ਬਾਅਦ ਜਿਹੜੇ ਭੰਗੜੇ ਪਾਏ ਗਏ ਜੀ, ਇਹ ਬੜੀ ਅਜੀਬ ਗੱਲ। ਇੱਕ ਪਾਸੇ ਤਾਂ ਇੰਨਾ ਕੁਝ ਜਿਹੜਾ ਜੀ ਉਹ ਚੱਲ ਰਿਹਾ ਪੰਜਾਬ ਦਾ, ਪੰਜਾਬ ਹੀ ਚੱਲ ਰਿਹਾ, ਤੇ ਇਹਨਾਂ ਨੂੰ ਜਿਹੜਾ ਮਨਾਉਣ ਦੀ ਪਈ ਹੋਈ ਆ, ਜਿਹੜੀ ਉਹ ਉਂਗਲੀ ਦੇ ਵਿਕੀਨ ਬਣਾ ਕੇ ਢੋਲ ਦੀ ਤਾਲ ਦੇ ਸਹੀ ਪੁੱਛੋ ਨਾ ਜੀ, ਉਹ ਇਸ ਤਰ੍ਹਾਂ ਲੱਗਿਆ ਜਿਵੇਂ ਕੋਈ ਵਿਅਕਤੀ ਸਿਵਿਆਂ ਦੇ ਵਿੱਚ ਉਹ ਭੰਗੜਾ ਪਾ ਰਿਹਾ। ਕਿਉਂਕਿ ਹਾਲਾਤ ਤਾਂ ਉਹੋ ਜਿਹੇ, ਇਹ ਨਹੀਂ ਪਤਾ ਕਿਸਾਨ ਸੰਘਰਸ਼ ਦਾ ਕੀ ਬਣਨਾ, ਇਹਨੇ ਕਿੱਧਰ ਨੂੰ, ਕਿਸਾਨੀ ਦਾ ਭਵਿੱਖ ਕੀ ਹੋਊਗਾ, ਪੰਜਾਬ ਦਾ ਭਵਿੱਖ ਹੋਊਗਾ। ਇਹ ਭੰਗੜੇ ਜੀ ਉਹਨਾਂ ਨੂੰ ਤਾਂ ਖੁਸ਼ੀਆਂ ਰਹਿੰਦੀਆਂ ਜੀ, ਇੱਕ ਵਾਰ ਨਹੀਂ ਪਾਇਆ, ਇਹਨੀ ਬਹੁਤ ਵਾਰੀ ਭੰਗੜਾ ਪਾਇਆ। ਅੱਗੇ ਭਾਜਪਾ ਦੇ ਪੰਜਾਬ ਦੇ ਵਿੱਚੋਂ ਪੈਰ ਉਖੜੇ ਆ ਤੇ ਆਮ ਆਦਮੀ ਪਾਰਟੀ ਤੇ ਅਕਾਲੀ ਇਹ ਨੁਕਰੇ ਲੱਗੇ ਹੋਏ। ਬਿਲਕੁਲ ਦੇਖੋ, ਸੰਘਰਸ਼ ਜਿਹੜਾ ਉਹਦਾ ਉਹ ਵੀ ਪਿਆ। ਉਹ ਕਿਵੇਂ ਪਿਆ ਕਿ ਜਿਹੜਾ ਸ੍ਰੀ ਅਨੰਦਪੁਰ ਸਾਹਿਬ ਦੇ ਵਿੱਚ 13 ਉਹ ਜਿਨ੍ਹਾਂ ਨੂੰ ਮਤਲਬ ਕਿ ਕਿਸਾਨ, ਕਿਉਂਕਿ ਉਨ੍ਹਾਂ ਲੋਕਾਂ ਨੇ ਜਿਹੜੀਆਂ ਦੀ ਉਹ ਵੋਟਾਂ ਪਾਤੀਆਂ, ਕਿਸਾਨ ਹੀ ਹੋਏ ਜਿਹੜਾ ਦੀ। ਇੱਥੋਂ ਤੱਕ ਗੱਲ ਹੈ ਕਾਂਗਰਸ ਦੀ, ਉਸ ਦਾ ਹੱਥ ਉੱਪਰ ਰਿਹਾ, ਪਰ ਜਿਹੜੇ ਸੀਗੇ ਨੂੰ ਮਿਲੇ, ਅਕਾਲੀ ਦਲ ਨੂੰ 87 ਵੋਟ ਮਿਲੇ, ਆਮ ਆਦਮੀ ਪਾਰਟੀ 3, ਬੀਜੇਪੀ 2.5 ਮਿਲੇ, BSP
PPI ਸਾਈਡ ਦੇ ਉੱਤੇ ਜਿਹੜੇ ਆਜ਼ਾਦ ਨੇ 69 ਰੁਝਾਨ ਦੀ ਉਹ ਵੱਡਾ ਜਿਹੜਾ ਜੀ ਉਹ ਹੋਊਗਾ ਕਿ ਆਜ਼ਾਦ ਕਿਹੜੀਆਂ ਪਾਰਟੀਆਂ ਨੂੰ ਖੜੇ ਹੋਏ। ਹੁਣ ਅੱਗੋਂ ਕਿਹੜੀਆਂ ਪਾਰਟੀਆਂ ਵੱਲ ਨੂੰ ਜਿਹੜਾ ਜੀ ਉਹ ਜਾਂਦੇ ਆ। 7 ਨਗਰ ਨਿਗਮਾਂ ਦੇ ਵਿੱਚ 9 ਤੇ ਨਗਰ ਪੰਚਾਇਤਾਂ ਜਿਹੜੀਆਂ ਜੀ ਇਹਦੇ ਵਿੱਚ ਜਿੱਤ ਜਿਹੜੀ ਆ ਉਹ ਹੋਈ ਆ। ਅਕਾਲੀ ਜਿਹੜਾ ਸੀਗਾ ਇਹਨਾਂ ਤੋੜ ਵਿੱਚ ਤੋਂ ਬਾਅਦ ਇਹ ਲੋਕਲ ਚੋਣ ਜਿਹੜੀ ਉਹ ਲੜੀ, ਕਿਉਂਕਿ ਭਾਰਤੀ ਜਨਤਾ ਪਾਰਟੀ ਨੂੰ ਇਹ ਤੇ ਜਿਹੜੇ ਤੀਰ ਫਾੜ ਕਰਿਆ ਉਹ ਵੀ ਇਹ ਕਹਿੰਦੇ ਸੀਗੇ ਕਿ ਚੁੱਪ ਕੀਤੀ ਵੋਟ ਜਿਹੜੀ ਆ ਉਹ ਭਾਜਪਾ ਨੂੰ ਪੈ ਜਾਣੀ ਆ, ਕਿਉਂਕਿ ਉਹਦਾ ਆਧਾਰ ਹੈਗਾ। ਪਰ ਇਹ ਮਹਿਜ਼ ਕਿਆਸ ਜਿਹੜੀਆਂ ਦੀ ਉਹ ਰਹਿ ਗਈਆਂ ਔਰ ਇਹਦੇ ਵਿੱਚ ਜਿਹੜੀ ਭਾਰਤੀ ਜਨਤਾ ਪਾਰਟੀ ਨੂੰ ਕੁਝ ਨਹੀਂ ਜਿਹੜਾ ਦੀ ਸਕਿਆ। ਇਹਦਾ ਜਿਹੜਾ ਜੀ ਪੁਆਇੰਟ ਇਹ ਵੀ ਇਸ ਤੋਂ ਕਿ ਸਾਰੇ ਵਰਗ ਜਿਹੜੇ ਨੇ ਉਹ ਨਾਰਾਜ਼। ਇਹ ਗੱਲ ਸਮਝ ਆ ਗਈ ਪੰਜਾਬ ਦੇ ਨੂੰ ਘੱਟੋ ਘੱਟ ਕੰਪਲੀਟ ਜਿਹੜੀ ਦੀ ਸਮਝ ਆ ਗਈ ਹੈ ਕਿ ਇਹ ਕਿਸਾਨਾਂ ਦਾ ਸੰਘਰਸ਼ ਨਹੀਂ ਗਾ, ਇਹ ਹਰ ਸੰਘਰਸ਼ ਜੇ ਕਿਸਾਨ ਮਰਦਾ ਤੇ ਬਾਕੀ ਵਰਗ ਨਾਲ ਹੀ ਉਹ ਮਰ ਜਾਣੇ। ਇਸ ਕਰਕੇ ਭਾਰਤ ਪਾਰਟੀ ਦੇ ਪੈਰ ਜਿਹੜੇ ਉਹ ਕੰਪਲੀਟ ਉਖੜ ਗਏ। ਅਕਾਲੀ ਦਲ ਦੀ ਬਾਦਲ ਜਿਹੜਾ ਉਹਨੇ ਪੂਰਾ ਜ਼ੋਰ ਲਾਤਾ ਤਰੀਕੇ ਦੇ ਨਾਲ ਮੁਕਤਸਰ ਬਠਿੰਡਾ ਬਚਾਇਆ ਜਾ ਸਕੇ। ਲੋਕ ਸਭਾ ਸੈਸ਼ਨ ਚੱਲਦਾ ਸੀ, ਸਿੰਘ ਬਾਦਲ ਲੋਕ ਸਭਾ ਸੈਸ਼ਨ ਦੇ ਵਿੱਚ ਗਏ ਨਹੀਂ, ਇਸ ਕਰਕੇ ਕਿ ਇਹ ਕਿਸੇ ਨਾਲ ਗੜ ਬਚਾਇਆ ਜਾ ਸਕੇ। ਜਲਾਲਾਬਾਦ 80,000 ਦੇ ਵੋਟਾਂ ਦੇ ਨਾਲ ਉਹਨਾਂ ਨੇ ਵੱਡੀ ਜਿੱਤ ਹਾਸਲ ਕੀਤੀ। ਹਾਲਾਂਕਿ ਪਿਛਲੀ ਉਹਨਾਂ ਨੇ ਚੋਣ ਲੋਕ ਸਭਾ ਤੋਂ ਲੜੀ, ਉਹ ਜਿੱਤ ਗਏ। ਉਹ ਲੱਗਦਾ ਕਿ ਜਲਾਲਾਬਾਦ ਸਾਈ ਜਾ ਸਕੇ, ਉਹ ਵੀ ਉਹਨਾਂ ਦੇ ਹੱਥੋਂ ਨਿਕਲ ਗਏ। ਈਵਨ ਅਕਾਲੀ ਦਲ ਉਹ ਮੁਕਤਸਰ ਤੇ ਬਠਿੰਡਾ ਉਹ ਵੀ ਬਚਾ ਨਹੀਂ ਜਿਹੜਾ ਹੋ ਸਕਿਆ, ਉਹ ਵੀ ਉਹਦੇ ਗਿਰ ਗਏ। ਜੇ ਕਿਤੋਂ ਬਚਾ ਸਕਿਆ ਤਾਂ ਮਜੀਠਾ ਹੈ ਜਿੱਥੇ 10 ਦੇ ਕਰੀਬ ਉਹ ਜਿੱਤ ਲਈ। ਇਹੀ ਉਹਦੇ ਵਾਸਤੇ ਰਾਹਤ। ਆਮ ਆਦਮੀ ਪਾਰਟੀ ਦੀ ਉਹ ਗੱਲ ਕਰੀ, ਤੀਜੇ ਨੰਬਰ 66 ਵਾਰਡਾਂ ਦੀ ਉਹ ਜਿੱਤੀ। ਆਮ ਆਦਮੀ ਜਿਹੜੀ ਹੈ ਜੀ ਉਹ ਇੱਕ ਗੱਲ ਸਹੀ ਪੈ ਰਹੀ ਹੈ, 17 ਦੇ ਵਿੱਚ ਉਹਦੀ ਹਾਰ। ਦਿੱਲੀ ਲਿਆਂਦੇ ਜਿਹੜੇ ਚਪਾ ਸਲਾਰ ਤੇ ਉਹਨਾਂ ਨੂੰ 17 ਦੇ ਕੀਤਾ ਤੋਂ ਲੁਕਿਆ ਛਿਪਿਆ ਨਹੀਂ। ਦੂਜਾ ਜੋ ਟੁੱਟ ਭੱਜ ਬਾਕੀ ਸੀ ਪਾਰਟੀ ਉਹ ਰਹਿ ਉਹ ਲੈ ਕੇ ਉਦੋਂ ਜਿਹੜਾ ਦੀ ਕੰਮ ਕੀਤਾ ਉਹੀ ਐਗਜ਼ੈਕਟਲੀ ਚੁੱਕ ਤਾਂ ਜਰਨੈਲ ਸਿੰਘ ਹੋਰੀ ਚਲੋ ਇੰਚਾਰਜ ਲਾਏ ਗਏ, ਉਹ ਮੰਨਣ ਵਾਲੀ ਗੱਲ ਸੀ। ਇੱਕ ਨਾਲ ਇੰਚਾਰਜ ਲਾਤੇ ਜਿਹੜੇ ਜੀ ਰਾਘਵ ਚੱਡਾ ਹੋਰੀ ਹਾਰ ਤੇ ਇੱਥੇ ਜਿਹੜਾ ਦੀ ਉਹ ਕੱਢ ਰਹੇ ਆ ਪੰਜਾਬ ਦੇ ਵਿੱਚ। ਚੱਡਾ ਹੋਰਾਂ ਵਿੱਚ ਹੋਊਗੀ ਪੰਜਾਬ ਦੇ ਵਿੱਚ, ਉਹਨਾਂ ਨੂੰ ਕੌਣ ਜਾਣਦਾ। ਮਤਲਬ 17 ਵਿੱਚ ਆਮ ਆਦਮੀ ਪਾਰਟੀ ਨਾਲ ਉਹੀ ਗਲਤੀ ਫੇਰ ਉਹ ਰਹੀ ਆ, ਦਿੱਲੀ ਤੋਂ ਲਿਆ ਕੇ ਜਿਹੜੇ ਆ ਉਹਨਾਂ ਦੇ ਕੱਢੇ ਜਾ। ਉਹਨਾਂ ਨੇ ਕਿੱਡੀ ਕੁ ਵੱਡੀ ਜਿੱਤ ਜਿਹੜੀ ਆ ਉਹ ਦਵਾ ਦੇਣੀ ਤੇ ਉਹੀ ਕੱਢੇ ਛੱਡ। ਕੋਈ ਭਾਜਪਾ ਚੋਂ ਆ ਗਿਆ, ਕੋਈ ਅਕਾਲੀ ਦਲ ਉਹ ਆ ਗਿਆ, ਉਹ ਲੈ ਕੇ ਜਿਹੜਾ ਦੀ ਜੋੜਨ ਦੀ ਜਿਹੜੀ ਆ ਉਹ ਪਾਰਟੀ ਜਾ ਰਹੀ ਹੈ। ਮੂੰਹ ਦੀ ਖਾਣੀ ਜਿਹੜਾ ਦੀ ਉਹ ਫੇਰ ਪਈ। ਜੇ ਪਹਿਲਾਂ ਅਜੇ ਵੀ ਦਿੱਲੀ ਵਾਲਿਆਂ ਨੂੰ ਕਮਾਂਡ ਲੈ ਪੰਜਾਬ ਵਾਲਿਆਂ ਨੂੰ ਨਹੀਂ ਮਿਲਦੀ ਤਾਂ ਆਮ ਆਦਮੀ ਪਾਰਟੀ ਕੀ ਹਾਲ ਹੋਣ ਵਾਲਾ ਹੈ ਦੇ ਨਾਲ ਫੇਰ ਜਿਹੜਾ ਉਹ ਦਿਸ ਰਿਹਾ ਜੀ। ਅੱਗੇ ਗੱਲ ਕਰਦੇ ਹਾਂ, ਮੁਲਕ ਭਰ ਦੇ ਵਿੱਚ ਰੇਲਾਂ ਦਾ ਚੱਕਾ ਜਾਮ ਅੱਜ ਜਿਹੜਾ ਜਾਮ ਕੀਤਾ ਜਾਊਗਾ। 26 ਜਨਵਰੀ ਦੀਆਂ ਜਿਹੜੀਆਂ ਹਿੰਸਕ ਘਟਨਾਵਾਂ ਸੀ ਉਦੋਂ ਬਾਅਦ ਕਿਸਾਨ ਜਿੱਥੇ ਕੇ ਪੈਰ ਧਰ ਰਹੇ ਕਿ ਕਿਸੇ ਕਿਸਮ ਦੀ ਹੋਈ ਗਲਤੀ ਮੁੜ ਕੇ ਕਿਤੇ ਸੰਘਰਸ਼ ਨੂੰ ਢਾਹ ਨਾ ਲਾ ਦੇਵੇ। ਜਿਹੜਾ ਪਿਛਲੇ ਦਿਨੇ ਜਿਹੜਾ ਰਸਤਾ ਰੋਕਿਆ ਗਿਆ ਸੀਗਾ, ਸੜਕਾਂ ਜਾਮ ਕੀ ਸੀ, ਉਹ ਸ਼ਾਂਤਮਈ ਤਰੀਕੇ ਦੇ ਨਾਲ ਸਿਰੇ ਚੜਿਆ। ਹੁਣ 12 ਵਜੇ ਤੋਂ ਲੈ ਕੇ 4 ਵਜੇ ਤੱਕ ਅੱਜ ਜਿਹੜਾ ਇਹ ਰੇਲਾਂ ਨੂੰ ਰੋਕਿਆ ਜਾਊਗਾ 4 ਘੰਟੇ ਦੇ ਵਾਸਤੇ। ਇਹਦੇ ਵਿੱਚ ਰੇਲ ਮਾਰਗ ਜਿਹੜੀਆਂ ਨੈਸ਼ਨਲ ਜਿਹੜੀਆਂ ਟ੍ਰੇਨਾਂ ਨੇ ਸਭ ਨੂੰ ਰੋਕਿਆ ਜਾਊਗਾ। ਇਹਦੇ ਦੌਰਾਨ ਕਿਸਾਨ ਆਗੂਆਂ ਨੇ ਆਪਣੇ ਵਰਕਰਾਂ ਨੂੰ ਕਿਸਾਨਾਂ ਨੂੰ ਪੂਰੇ ਤਰੀਕੇ ਦੇ ਨਾਲ ਸ਼ਾਂਤਮਈ ਰਹਿਣ ਦੇ ਵਾਸਤੇ ਆਖਿਆ। ਜਿਹੜੇ 20 ਕੰਪਨੀਆਂ ਵਾਧੂ ਜਿਹੜੀਆਂ ਉਹ ਤਾਇਨਾਤ ਕੀਤੀਆਂ ਗਈਆਂ ਨੇ ਪੈਰਾਮਿਲਟਰੀ ਫੋਰਸਿਸ ਦੀਆਂ। ਪੰਜਾਬ, ਹਰਿਆਣਾ ਤੇ ਪੱਛਮੀ ਬੰਗਾਲ ਦੇ ਵਿੱਚ ਜ਼ਿਆਦਾ ਇਹ ਤਾਇਨਾਤ ਗਈ ਹੈ, ਕਿਉਂਕਿ ਇਹ ਜਿਹੜਾ ਅੰਦੋਲਨ ਹੈ ਉਹ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼ ਦੇ ਵਿੱਚ ਫੈਲ ਗਿਆ ਹੋਇਆ ਪੱਧਰ ਦੇ। ਔਰ ਇਸ ਕਰਕੇ ਉੱਥੇ ਇਹ ਕਿਹਾ ਜਾ ਰਿਹਾ ਕਿ ਜਿਹੜੇ ਉਹ ਵੱਡੀ ਗਿਣਤੀ ਦੇ ਵਿੱਚ ਉੱਥੋਂ ਦੇ ਲੋਕ ਵੀ ਜਿਹੜੇ ਦੀਆਂ ਲਾਈਨਾਂ ਦੇ ਉੱਤੇ ਆ ਸਕਦੇ ਆ। ਇਹ ਜਿਹੜਾ ਰੋਕੋ ਆ ਇਹ ਇਸ ਤੋਂ ਵੀ ਜਿਹੜਾ ਵੇਖਣ ਵਾਲਾ ਹੋਊਗਾ ਕਿ ਜਿਹੜਾ ਸੰਘਰਸ਼ ਹੈ ਜਿਹਨੂੰ ਪਹਿਲਾਂ ਸਰਕਾਰ ਦੀ ਰਹੀ ਆ ਲਗਾਤਾਰ ਇਹ ਕਹਿਣ ਦੀ ਵੀ ਇੱਕ ਹਿੱਸੇ ਦਾ ਕੁਛਾਂ ਦੇ ਨਾਲ ਸੰਬੰਧਿਤ ਹੈ, ਉਹ ਸੰਘਰਸ਼ ਫੈਲ ਗਿਆ ਬਹੁਤ ਵੱਡੇ ਪੱਧਰ ਦੇ। ਉਸ ਤੋਂ ਬਾਅਦ ਇਹਦਾ ਅਸਰ ਜਿਹੜਾ ਉਹ ਮੁਲਕ ਤੇ ਇਹ ਬਹੁਤ ਵੱਡਾ ਜਿਹੜਾ ਦੀ, ਕਿਉਂਕਿ ਜੇ ਇਹ ਅਸਰ ਇਹਨਾਂ ਤਿੰਨ ਸੂਬਿਆਂ ਤੱਕ ਸੀਮਤ ਰਹਿ ਜਾਂਦਾ, ਪੰਜਾਬ ਤੇ ਉੱਤਰ ਪ੍ਰਦੇਸ਼, ਫਿਰ ਸਰਕਾਰ ਜਿਹੜੀ ਉਹ ਰਾਹਤ ਲਊਗੀ ਔਰ ਉਹ ਕਿਸਾਨਾਂ ਦੇ ਨਾਲ ਗੱਲਬਾਤ ਨਹੀਂ ਕਰੂਗੀ। ਅਜੇ ਵੀ ਨਹੀਂ ਕਿ ਅਜੇ ਡੈਡਲਾਕ ਜੇ ਇਹਦਾ ਉਹ ਬਾਕੀ ਸੂਬਿਆਂ ਦੇ ਵਿੱਚ ਵੀ ਚਲੇ ਜਾਂਦੇ। ਇਹ ਕਿਸਾਨੀ ਅੰਦੋਲਨ ਦੇ ਨਾਲ ਜਨ ਅੰਦੋਲਨ ਬਣਨ ਵੱਲ ਨੂੰ ਵੱਧ ਰਿਹਾ ਬਹੁਤ, ਕਿਉਂਕਿ ਪੈਟਰੋਲ ਡੀਜ਼ਲ ਜਿਹੜਾ ਉਹਨੂੰ ਅੱਗ ਲੱਗੀ, 100 ਰੁਪਏ ਨੂੰ ਪੈਟਰੋਲ ਜਿਹੜਾ ਜੀ ਚਲੇ ਗਿਆ ਹੋਇਆ। ਤਾਂ ਇਹ ਚੀਜ਼ਾਂ ਅਕਾਊਂਟ ਜਿਹੜੀਆਂ ਹੋਣਗੀਆਂ ਇਹਦੇ ਵਿੱਚ। ਔਰ ਜੇ ਨਾਲ ਲੋਕ ਜਿਹੜੇ ਆਮ ਲੋਕ ਨੇ ਤੰਗ ਹੋ ਗਏ ਮਹਿੰਗਾਈ ਤੋਂ, ਉਹ ਆਣ ਜੁੜਦੇ ਆ, ਇਹ ਬਾਕੀ ਸੂਬਿਆਂ ਦੇ ਵਿੱਚ ਵੀ ਇਹਦਾ ਅਸਰ ਪਊਗਾ। ਜੇ ਬਾਕੀ ਅਸਰ ਪਊਗਾ ਤੇ ਬਿਨਾਂ ਕਿ ਦਬਾਅ ਆ ਕੇਂਦਰ ਦੀ ਸਰਕਾਰ ਦੇ ਉੱਤੇ ਆਊਗਾ ਕਿ ਉਹ ਕਿਸਾਨ ਜਥੇਬੰਦੀਆਂ ਦੇ ਨਾਲ
ਮੁੜ ਕੇ ਗੱਲਬਾਤ ਕਰੇ। ਕੁਝ ਲੋਕ ਇਹਨੂੰ ਕਹਿੰਦੇ ਆ ਕਿ ਇੰਨੇ ਘੰਟਿਆਂ ਦਾ ਕਿਉਂ। ਇਸ ਤਰ੍ਹਾਂ ਹੈ ਕਿ ਇੱਕ ਤਾਂ ਸਿੰਬੋਲਿਕ ਰੂਪ ਦੇ ਵਿੱਚ ਜਿਹੜਾ ਜੀ ਇਹ ਸੈਕੰਡ ਜਿੱਥੋਂ ਮੈਂ ਗੱਲ ਸੁਣੀ ਸੀ ਕਿ ਉਹ ਹਰ ਸਟੈਪ ਜਿਹੜਾ ਜੀ ਕੇ ਫੁੱਟ ਰਿਹਾ ਕਿ ਇਹਦੇ ਵਿੱਚ ਕੀ ਜੇ ਉਹ ਆ ਗਈ ਤੇ ਫਿਰ ਉਹ ਕਿਸਾਨੀ ਸੰਘਰਸ਼ ਠੀਕ ਉਸੇ ਤਰੀਕੇ ਨਾਲ ਢਾਹ ਲਾਊਗੀ ਜਿਹੋ ਜੀ ਢਾਹ 26 ਜਨਵਰੀ ਲੱਗ ਗਈ। ਸ਼ਿਕਾਇਤ ਉਹ ਭਾਵਨਾਤਮਕ ਜਿਹੜੀ ਜੀ ਉਹ ਵਰਕ ਨਾ ਕਰਦੀ ਤੇ ਅੱਜ ਕੀ ਹੋਣਾ ਸੀ ਸਭ ਨੂੰ ਜੀ। ਤੇ ਅੱਗੇ ਗੱਲ ਕਰਦੇ ਹੈਗੇ ਟੂਲ ਕਿੱਟ ਦੀ, ਉਸ ਮਾਮਲੇ ਦੇ ਵਿੱਚ ਵੀ ਨਿਕਤਾ ਨੂੰ ਜ਼ਮਾਨਤ ਮਿਲੀ। ਇਹ ਮਾਮਲਾ ਟੂਲ ਕਿੱਟ ਵਾਲਾ ਹੈ ਜੀ। ਇਹਦੇ ਵਿੱਚ ਨਿਕਿਤਾ ਜੈਕਬ ਆ ਉਹਨੂੰ 3 ਜਿਹੜੀ ਐਂਟੀਸਪੇਟਰੀ ਮਿਲ ਗਈ ਆ ਔਰ ਇਹਦੇ ਵਿੱਚ ਜਿਹੜੇ ਜਸਟਿਸ PD ਨਾਇਕ ਨੇ ਉਹਨਾਂ ਨੇ ਕਿਹਾ ਕਿ 3 ਹਫ਼ਤਿਆਂ ਦੇ ਵਿੱਚ ਨਿਕਿਤਾ ਆਪਣੇ ਖਿਲਾਫ ਦਰਜ ਮਾਮਲੇ ਨੂੰ ਲੈ ਕੇ ਦਿੱਲੀ ਦੀ ਅਦਾਲਤ ਵਿੱਚ ਜਾ ਸਕਦੀ ਆ। ਨਿਕਿਤਾ ਪੇਸ਼ੇ ਪੱਖੋਂ ਵਕੀਲ ਆ। ਦਿੱਲੀ ਪੁਲਿਸ ਨੇ 15 ਫਰਵਰੀ ਨੂੰ ਉਹਨੂੰ ਫਰਾਰ ਡਿਕਲੇਅਰ ਕਰ ਦਿੱਤਾ ਔਰ ਗੈਰ ਜ਼ਮਾਨਤੀ ਜਾਰੀ ਕੀਤੇ ਸੀਗੇ। ਇਸ ਤੋਂ ਬਾਅਦ ਨਿਕਿਤਾ ਨੇ ਗੈਰ ਜ਼ਮਾਨਤੀ ਵਾਰੰਟ ਨੂੰ ਰੱਦ ਕਰਨ ਦੇ ਵਾਸਤੇ ਬੰਬੇ ਹਾਈ ਕੋਰਟ ਦੇ ਵਿੱਚ ਪਟੀਸ਼ਨ ਜਿਹੜੀ ਉਹ ਦਾਇਰ ਕੀਤੀ। ਜੇ ਗ੍ਰਿਫਤਾਰੀ ਹੁੰਦੀ ਹੈ ਤਾਂ 25,000 ਰੁਪਏ ਦੇ ਜਾਤੀ ਮੁਚੱਲਕੇ ਦੇ ਉੱਤੇ ਰਿਹਾ ਜਿਹੜਾ ਉਹ ਕਰਨਾ ਪਊਗਾ। ਉਧਰ ਜਿਹੜਾ ਇਹਦੇ ਇੱਕ ਹੋਰ ਜਿ ਰੱਖਿਆ ਹੋਇਆ ਇਹਦੇ ਵਿੱਚ ਸ਼ਾਂਤਨੂ ਮੁਲਕ ਦੇ ਘਰੇ ਦਿੱਲੀ ਜਿਹੜੀ ਪੁਲਿਸ ਟੀਮ ਹੈ ਉਹਨੇ ਛਾਪਾ ਮਾਰਿਆ ਔਰ ਉਹਦੇ ਪਿਤਾ ਜਿਹੜੇ ਆ ਉਹ ਇਹ ਕਹਿੰਦੇ ਆ ਕਿ ਉਹ ਬਿਨਾਂ ਵਰਦੀ ਤੋਂ ਪੁਲਿਸ ਵਾਲੇ ਜਿਹੜੇ ਉਹ ਸੀਗੇ ਔਰ ਉਹਦਾ ਉੱਥੋਂ ਕੁਝ ਲੈ ਗਏ। ਹਾਰਡ ਡਿਸਕ ਜਿਹੜਾ ਜੀ ਉਹ ਲੈ ਗਏ। ਮਹਾਰਾਸ਼ਟਰ ਦੇ ਬੀੜ ਦੇ ਵਿੱਚ ਨੂੰ ਦਾ ਜਿਹੜਾ ਘਰ ਹੈ ਉੱਥੇ ਇਹ ਕਾਰਵਾਈ ਕੀਤੀ। ਜਿਹੜਾ ਉਹਦੇ ਪਿਤਾ ਸ਼ਿਵਲਾਲ ਹੈ ਉਹਨੇ ਜਿਹੜਾ ਜੀ ਉਹ ਦਾਅਵਾ ਕੀਤਾ। ਉਹਨਾਂ ਨੇ ਇਹ ਗੱਲ ਕਹੀ ਹੈ ਕਿ ਦਿੱਲੀ ਪੁਲਿਸ ਦੇ ਅਫਸਰ ਦੱਸ ਕੇ ਉਹਦੇ ਘਰ ਦੇ ਅੰਦਰ ਇਹ ਲੋਕ ਵੜ ਗਏ। ਕਦੀ ਹਾਰਡ ਡਿਸਕ ਤੇ ਕੁਝ ਸਮਾਨ ਜਿਹੜਾ ਲੈ ਗਏ। ਉਹਨਾਂ ਦੇ ਕੋਲੇ ਤਲਾਸ਼ੀ ਦਾ ਕੋਈ ਵਾਰੰਟ ਨਹੀਂ ਸੀਗਾ। ਉਹਨਾਂ ਨੇ ਲੋਕਲ ਪੁਲਿਸ ਦੀ ਜਾਣਕਾਰੀ ਜਿਹੜੀ ਆ ਉਹ ਦਿੱਤੀ ਆ ਔਰ ਲਿਖਤੀ ਰੂਪ ਦੇ ਵਿੱਚ ਸ਼ਿਕਾਇਤ ਜਿਹੜੀ ਆ ਉਹ ਕੀਤੀ ਹੈ ਕਿ ਇਉਂ ਉਹਦੇ ਘਰ ਦੇ ਅੰਦਰ ਜਿਹੜਾ ਜੀ ਉਹ ਵੜ ਕੇ ਇਹ ਤਲਾਸ਼ੀ ਉੱਥੋਂ ਜਿਹੜੀ ਉਹ ਲਈ ਗਈ ਔਰ ਉਹਦਾ ਸਮਾਨ ਜਿਹੜਾ ਸੀਗਾ ਉਹ ਚੁੱਕ ਕੇ ਜਿਹੜਾ ਲੈ ਗਏ। ਟੂਲ ਕਿੱਟ ਵਾਲੇ ਮਾਮਲੇ ਦਿਸ਼ਾ ਵੀ ਜਿਹੜੀ ਆ ਜੀ ਉਹਨੂੰ ਪੁਲਿਸ ਨੇ ਅਰੈਸਟ ਕੀਤਾ ਔਰ ਦਿਸ਼ਾ ਹੋ ਗਈ, ਨਿਕਿਤਾ ਹੋ ਗਈ, ਸ਼ਾਂਤਨੂ ਮੁਲਕ ਹੋ ਗਿਆ। ਇਹ ਐਕਚੁਅਲੀ এনवायरमेंट ਦੇ ਵਾਸਤੇ ਜਿਹੜਾ ਲੜਦੇ ਨੇ ਔਰ ਗ੍ਰੇਟਾ ਥਨਬਰਗ ਜਿਹੜੀ ਕਿ ਜਦੋਂ ਉਹਨੇ ਟਵੀਟ ਕੀਤਾ ਸੀਗਾ ਉੱਥੋਂ ਇਹ ਸਾਰਾ ਕੁਝ ਜਿਹੜਾ ਜੀ ਉਹ ਨਿਕਲਿਆ ਔਰ ਉਸ ਤੋਂ ਬਾਅਦ ਇਹ ਟੂਲ ਕਿੱਟ ਵਾਲਾ ਮਾਮਲਾ ਜਿਹੜਾ ਜੀ ਉਹ ਸਾਹਮਣੇ ਆਉਣਾ ਸ਼ੁਰੂ ਹੋਇਆ ਔਰ ਵੱਖ-ਵੱਖ ਧਾਰਾਵਾਂ ਦੇ ਤਹਿਤ ਇਹਨਾਂ ਦੇ ਉੱਤੇ ਮਾਮਲਾ ਦਰਜ ਕੀਤਾ ਗਿਆ। ਵਿਸ਼ਵ ਪੱਧਰ ਦੇ ਈਸ਼ਾ ਰਵੀਦਾਰੀ ਜਿਹੜੀ ਆ ਜੀ ਉਹਦੇ ਉੱਤੇ ਵੱਡੇ ਕਿੰਤੂ ਪਰੰਤੂ ਕੀਤੇ ਜਾ ਰਹੇ ਆ। ਗ੍ਰਿਫਤਾਰ ਕੀਤਾ ਗਿਆ। ਵਕੀਲਾਂ ਦੇ ਨਾਲ ਗੱਲਬਾਤ ਨਹੀਂ ਕਰਨ ਦਿੱਤੀ ਗਈ। ਜਦੋਂ ਉਹਦਾ ਰਿਮਾਂਡ ਜਿਹੜਾ ਜੀ ਲੈਣਾ ਸੀਗਾ ਉਸ ਵੇਲੇ ਵੀ ਵਕੀਲ ਪੇਸ਼ ਨਹੀਂ ਹੋਇਆ। ਇਹਨਾਂ ਨੂੰ ਲੈ ਕੇ ਕਈ ਕਿਸਮ ਦੇ ਕਿੰਤੂ ਪਰੰਤੂ ਆ ਰਹੇ ਆ। ਜੇ ਇਸ ਮਾਮਲੇ ਦੇ ਵਿੱਚ ਸਾਰਾ ਕੁਝ ਉਸਦੇ ਕੋਲੇ ਹੁੰਦਾ ਤਾਂ ਇਹਦਾ ਜਿਹੜੀ ਉਹਦੇ ਮੁਤਾਬਕ ਸ਼ਾਂਤਨੂ ਮੁਲਕ ਤੇ ਨਿਕਿਤਾ ਜੈਕਬ ਜਿਹੜੀ ਆ ਜੀ ਉਹਨਾਂ ਨੂੰ ਜ਼ਮਾਨਤ ਨਹੀਂ ਸੀ ਫਿਰ ਮਿਲਦੀ। ਜੇ ਉਹਨਾਂ ਨੂੰ ਜ਼ਮਾਨਤ ਮਿਲੀ ਆ ਤੇ ਪੁਲਿਸ ਦੀ ਆ ਜੀ ਉਹ ਬਹੁਤਾ ਅਦਾਲਤ ਦੇ ਵਿੱਚ ਇਹਨਾਂ ਦੇ ਖਿਲਾਫ ਦਿਖਾ ਜੀ। ਤੇ ਅੱਗੇ ਬਾਈਬਲ ਕਲਾਂ ਕਾਂਡ ਦੀ ਗੱਲ ਕਰੀਏ ਉਸ ਦੇ ਵਿੱਚ ਉਮਰਾ ਨੰਗਲ ਦੀ ਜ਼ਮਾਨਤ ਦੀ ਜੋ ਅਰਜੀ ਆ ਉਹ ਜੱਜਾਂ ਦੇ ਕੋਲ ਘੁੰਮ ਰਹੀ। ਸੋ ਮਾਮਲਾ ਹੈ ਹਾਲਾਂਕਿ ਜਿਹੜੇ ਢੋਲ ਵਜਾਉਣ ਵਾਲੀ ਜੇ ਆਪਾਂ ਉਹਦੀ ਗੱਲ ਕਰੋ 17 ਦੇ ਅਹਿਮ ਭਗਤ ਗੁਰੂ ਗ੍ਰੰਥ ਸਾਹਿਬ ਔਰ ਇਹ ਸਰਕਾਰ ਦਾ ਸ਼ੁਰੂ ਹੋ ਗਿਆ। ਅਜੇ ਵੀ ਕਹਾਣੀ ਜਿੱਥੇ ਕਦੀ ਅਦਾਲਤਾਂ CBI SIT ਦੀ ਕੁਛ ਜਿਹੜਾ ਜੀ ਉਹ ਦੀ ਫੌਜ ਖੜੀ ਆ ਸਰਕਾਰ ਦੀ ਉਹਨੇ ਸਾਰੀ ਜਾਂਚ ਕੀਤਾ ਲੁਕਿਆ ਛਿਪਿਆ ਨਹੀਂ। ਬਾਈਬਲ ਮੁਅੱਤਲ ਚੱਲ ਰਹੀ ਪਰਮਰਾਜ ਦੇ ਉੱਤੇ ਸੁਣਵਾਈ ਪੰਜਾਬ ਤੇ ਪਰਮਰਾਜ ਦੀ ਸਪੇਟਰੀ ਪੰਜਾਬ ਤੇ ਜੀ ਦਾਇਰ ਕੀਤੀ। ਹਾਈ ਕੋਰਟ ਦੂਹਰਾਨੇਸ਼ਨ ਦੇ ਉੱਤੇ ਸੁਣਵਾਈ ਤੋਂ ਨਾ ਕਰ ਇਸ ਤੋਂ ਬਾਅਦ ਸੁਣਵਾਈ ਦੇ ਵਾਸਤੇ ਜਸਟਿਸ ਦੀਪਕ ਸਿੱਬਲ ਦੇ ਪਰਮਰਾਜ ਵਕੀਲ ਆਪਦੇ ਸੀਲ ਹਰੀ ਰਾਵਲ ਸਿੰਘ ਦੇ ਰਾਹੀਂ ਸ਼ੋਏ ਪਰ ਸਿੱਬਲ ਨੇ ਇਹ ਮਾਮਲਾ ਇਹਨੂੰ ਪੰਜਾਬ ਤੇ ਇਸ ਦੇ ਨਵੇਂ ਹੁਕਮ ਲੈ ਕੇ ਹੋਰ ਬੈਂਚ ਹਾਈ ਕੋਰਟ ਮੁੱਖ ਜੱਜ ਦੀ ਤੋਂ ਬਾਅਦ ਨਵੇਂ ਬੈਂਚ ਨੂੰ ਭੇਜੂਗੀ। ਇੱਕ ਤੋਂ ਬਾਅਦ ਤੀਜੀ ਜਗ੍ਹਾ ਦੇ ਉੱਤੇ ਘੁੰਮ ਰਹੀ ਇਹ ਦੀ ਦਹਿਸ਼ਤ ਹੈ। ਜੇ ਇਹ ਕੀ ਬਣਨਾ ਉਹ ਸਭ ਦੇਖਦੇ ਆ। ਜੇ ਇਹ ਤਾਂ ਇਹਦੇ ਵਿੱਚ ਜਿਹੜਾ ਜੀ ਉਹ ਟੈਕਨੀਕ ਜਿਹੜਾ ਇਹ ਪੰਜਾਬ ਸਰਕਾਰੀ ਫੌਜ ਆ ਰੋਲ ਨਿਭਾ ਰਹੀ। ਇਹਨਾਂ ਮਾਮਲਿਆਂ ਦੀ ਖਾਸ ਤਰੀਕੇ ਦੇ ਨਾਲ ਸਾਬਕਾ ਉਹਨਾਂ ਨੇ ਰਾਹਤ ਹੁਣ ਤਾਂ ਉਹ ਰੂਪੋਸ਼ ਨੇ ਉਹ ਕਿ ਜਦੋਂ ਅਦਾਲਤ ਉਹ ਕਹਿੰਦੇ ਆ ਉਹਨੇ ਵੀ ਨਹੀਂ ਗਏ ਫਿਰ ਗ੍ਰਿਫਤਾਰ ਨਹੀਂ ਜਿਹੜਾ ਜਾਂਦਾ। ਇਹ ਵੱਡੇ ਢੋਲ ਵਜਾਉਣ ਵਾਲੇ ਤੇ ਇਹ ਕਿ ਇਹਨਾਂ ਦੇ ਵਿੱਚ ਸਰਕਾਰ ਆ ਇਹ ਵਾਅਦੇ ਕਿ ਬੇਅਦਬੀ ਵਾਲੇ ਇਨਸਾਫ ਦੋ। ਹੁਣ ਸਰਕਾਰ ਦੇ 6 ਮਹੀਨੇ ਜਿਹੜੇ ਜਿਹੜਾ ਦੀ ਇਹਨਾਂ ਤੇ ਮਾਮਲਾ ਤਣ ਪਤਨ ਲੱਗਣ ਜਾਂ ਫਿਰ ਦੇ ਨਾਲ ਇੱਕ ਤੋਂ ਦੂਜੀ ਜਗ੍ਹਾ ਦੇ ਉੱਤੇ ਘੁੰਮਦੇ ਜਿੰਨਾ ਲੰਮਾ ਸਾਨੂੰ ਲੱਗ ਜਾਂਦਾ ਉਹਨਾਂ ਵਿੱਚ ਲਿਊਣਤਾਈਆਂ ਉਹ ਜ਼ਾਹਰ ਹੋਈ ਕਹਾਵਤ ਹੈ ਜਿਹੜੇ ਦੇ ਨਾਲ ਉਧਰ ਨੂੰ ਤੁਰਦਾ ਨਜ਼ਰ ਜੀ। ਤੇ ਅੱਗੇ ਗੱਲ ਕਰਦੇ ਹੈਗੇ ਆ ਸਰਹੱਦਾਂ ਤੇ ਬੈਠੇ ਕਿਸਾਨ ਸੋਸ਼ਲ ਮੀਡੀਆ ਚਲਾਉਣਾ ਸਿੱਖ ਰਹੇ ਆ।
ਕੱਲ ਸੀਗਾ ਬੰਦੀ ਵਾਲਿਆਂ ਨੇ ਇੱਕ ਚੈਨਲ ਦੇ ਨਾਲ ਸੀਗੇ ਸ਼ਾਰਟਸ, ਉਹਦੀ ਚੈਟ ਸ਼ਾਰਟਸ ਉਹ ਲੈਣੇ ਆ, ਲੋਕ ਇੱਥੇ ਨਾ ਹੋ, ਲੰਗਰ ਦੇ ਲੋ ਖਾਲੀ ਔਰ ਵੱਡਾ ਪਾਇਆ ਉਹਦੇ ਇਹ ਕਿਹਾ ਗਿਆ 97 ਆਓ ਵਾਪਸ। ਹੁਣ ਇਹ ਸੰਤ ਵਾਪਸ ਜਾਣ ਇੱਥੋਂ ਆ ਗਏ ਜੇ ਤਾਂ ਇੱਥੇ ਢਾਬੇ ਆ, ਜਿਹੜਾ ਮੇਨ ਢਾਬਾ ਪੈਂਦਾ ਵਾ ਢਾਬਾ, ਉੱਥੋਂ ਟਰਾਲੀਆਂ ਇਹ ਹੁਣ ਕੀ 3 ਕਿਲੋਮੀਟਰ ਏਰੀਏ 'ਚ ਇਕੱਲੇ ਸੀ। ਟਿੱਕਰੀ ਵਾਲੀ ਹੈ ਉੱਥੇ ਕੀ ਆ ਗਾਜੀ ਗਰਾਊਂਡ ਉਹ ਇੱਕ ਨਹੀਂ ਹੈਗੇ ਜਿਹੜੇ ਕਿ ਇਹ ਕਹਿ ਰਹੇ ਕਿ ਵਾਪਸ ਆਏ, ਪਰ ਵਿਖਾਇਆ ਜਾ ਉਹ ਚਲੇ ਗਏ। ਔਰ 4 ਮੀਡੀਆ ਦੇ ਉੱਤੇ ਜਾ ਰਿਹਾ ਦੀ IT ਸਰਕਾਰਾਂ ਦਾ ਉਹ ਕਰ ਸਾਡੇ ਵਾਲੇ ਪੂਰਾ ਸਾਥ ਜਿਹੜੇ ਆਗੂ ਵੀ ਗਾਲਾਂ ਕੱਢ ਰਹੇ ਆ। ਹੁਣ ਇਹੀ ਨਹੀਂ ਪੀਦਾ ਜਾਂ ਸਰਕਾਰ ਦਾ IT ਕਿਹੜਾ ਤੱਤੇ ਤੋਂ ਇਹ ਅਫਵਾਹਾਂ ਪ੍ਰਚਾਰ ਹੋ ਰਿਹਾ ਤਾਂ ਜਵਾਬ ਸੋਸ਼ਲ ਮੀਡੀਆ ਦੀ ਵਰਤੋਂ ਜਿਹੜੀ ਕਰਨੀ ਆ ਉਹ ਸਿਖਾਈ ਜਾ ਰਹੀ ਹੈ। ਗਾਜੀ ਸਰਹੱਦ ਦੇ ਇੱਥੇ ਬਲਜਿੰਦਰ ਸਿੰਘ ਸਾਨਾ ਨੂੰ ਸੱਤਾਧਾਰੀ ਧਿਰ ਦੇ IT ਦੇ ਵਾਸਤੇ ਤਿਆਰ ਸੋਸ਼ਲ ਮੀਡੀਆ ਦੇ ਕਿਸਾਨ ਅੰਦੋਲਨ ਭਾਜਪਾ ਉਹ ਸਵੇਰੇ ਠੀਕ ਕਰ ਰਿਹਾ ਸੀਗਾ ਕਿਉਂਕਿ ਹਿੱਲ ਗਿਆ ਸੀ, ਦੁਬਾਰਾ ਪੱਟ ਕੇ ਕਹਿੰਦਾ ਜੀ ਉਹ ਕੈਪਚਰ ਕਰ ਚਾਪ ਨੂੰ ਔਰ ਇਹ ਕਰਕੇ ਗਾਜੀਪ ਤੋਂ ਆਇਆ ਉਹ ਟੈਂਟ ਪੱਟ ਘਰ ਨੂੰ ਵਾਪਸ ਜਾ ਰਿਹਾ। ਜਦੋਂ ਉੱਥੇ ਬੈਠਾ ਤਾਂ ਸਿਰਫ ਟੈਂਟ ਠੀਕ ਕਰ ਰਿਹਾ, ਕਰਦੇ ਆਪਣੇ ਕੈਮਰੇ ਦੇ ਵਿੱਚ ਕੈਪਚਰ ਜਿਹੜੇ ਉਹ ਹੁਣ ਜਿਹੜੇ ਸਿਖਾ ਰਹੇ ਸੋਸ਼ਲ ਮੀਡੀਆ ਦੀ ਵਰਤੋਂ ਇਹ ਜਵਾਬ ਜਿਹੜਾ ਔਰ ਜਿਹੜਾ ਉਹਦਾ ਟੱਕਰਾ ਕਰਦੀ ਨਹੀਂ ਜਿੰਨੀ ਦੇਰ ਤੱਕ IT ਟਵਿੱਟਰ ਦੇ ਰਿਹਾ ਜਿਹੜੀ ਵੀ ਉਹ ਮਾਂ ਭੈਣ ਕਰ ਦਿੰਦੀ ਔਰ ਜਿਹੜਾ ਦੇ ਵਿੱਚ ਆ ਗਿਆ ਟਵਿੱਟਰ ਦੇ ਉੱਤੇ ਉਹ ਤੋਂ ਵਕਤ ਪੈ ਗਿਆ ਸਰਕਾਰਾਂ ਦੀ ਅਦਾਲਤਾਂ ਔਰ ਉਹ ਕਿ ਗੋਡੇ ਸਰਕਾਰ ਦੇ ਇੰਨੀ ਦੇਰ ਤੱਕ IT ਸ਼ਿਕਾਇਤ ਹੁੰਦੀ ਜਦੋਂ ਜਿਹੜਾ ਸੀ ਪੁੱਤਾਂ ਨੇ ਜਿਹੜੇ ਸੀ। ਹੁਣ ਜੇ ਇਸ ਤੋਂ ਅਵੇਅਰ ਹੋ ਕਿਸਾਨ ਉਹਨਾਂ ਨੇ ਇਹਨੂੰ ਚਲਾਉਣ ਵਿੱਚ ਇੱਕ ਚੰਗੀ ਸ਼ੁਰੂਆਤ ਇੱਕ ਤਾਂ ਹਰ ਨੌਲੇਜ ਔਰ ਅੱਜ ਦੀ ਇਹ ਲੋੜ ਵੀ ਬਿਲਕੁਲ ਜੀ ਅਵੇਅਰਨੈਸ ਵੀ ਆਉਂਦੀ ਆ, ਬਹੁਤ ਜ਼ਰੂਰੀ ਆ। ਜਿਹੜੇ ਹਜੇ ਵੀ ਪਹਿਲੇ ਆ ਜ਼ਰੂਰ ਸਿੱਖਿਆ ਕਰੋ ਆਪਣੇ ਪੋਤੇ ਪੋਤੀਆਂ ਤੋਂ, ਦੋਤੇ ਦੋਤੀਆਂ ਤੋਂ। ਅੱਗੇ ਦਿੱਲੀ ਪੁਲਿਸ ਦੀਆਂ 18 ਕਹਿੰਦੇ ਟੀਮਾਂ ਜਿਹੜੀਆਂ ਪੰਜਾਬ ਦੇ ਵਿੱਚ ਉਹ ਨੋਟਿਸ ਦੇ ਰਹੀਆਂ ਕਿਸਾਨਾਂ ਨੂੰ। ਜਿਹੜੀਆਂ 26 ਜਨਵਰੀ ਨੂੰ ਟਰੈਕਟਰ ਪਰੇਡ ਦੇ ਦੌਰਾਨ ਘਟਨਾਵਾਂ ਨੂੰ ਲੈ ਕੇ 44 FIR ਦਰਜ ਗਿਆ ਔਰ ਇਹਦੇ ਵਿੱਚ ਜਿਹੜੇ ਸ਼ਾਮਲ ਨਾਮ ਨੇ ਉਹਨਾਂ ਨੂੰ ਲੈ ਕੇ 18 ਦੀ ਪੁਲਿਸ ਦੀ ਟੀਮਾਂ ਪੰਜਾਬ ਦੇ ਜ਼ਿਲ੍ਹਿਆਂ ਦੇ ਬਠਿੰਡਾ ਡਿਸਟ੍ਰਿਕਟ 4 ਪਿਛਲੇ 3 ਦਿਨਾਂ ਤੋਂ ਲਗਾਤਾਰ ਜਾ ਰਹੇ ਆ ਔਰ ਇਹਨਾਂ ਨੂੰ ਦਿੱਲੀ ਪੁਲਿਸ ਦੀ ਕ੍ਰਾਈਮ ਜਿਹੜੇ ਦਫ਼ਤਰ ਪੁੱਛਗਿੱਛ ਦੇ ਵਾਸਤੇ ਹਾਜ਼ਰ ਹੋਣ ਦੇ ਵਾਸਤੇ ਆਖਿਆ ਜਾ ਰਿਹਾ। ਪੰਜਾਬ ਦੀ ਇਹ ਨਾਮ ਫੋਟੋ ਮੋਬਾਈਲ ਸਾਂਝੇ ਇਹਨਾਂ ਦੀ ਭਾਲ ਕਰ ਦਿੱਲੀ ਪੁਲਿਸ ਦੀਆਂ 18 ਟੀਮਾਂ ਮਾਨਸਾ ਬਠਿੰਡਾ ਪਟਿਆਲਾ ਮੋਹਾਲੀ ਬਰਨਾਲਾ ਫਰੀਦਕੋਟ ਮੁਕਤਸਰ ਮੋਗਾ ਜਗਰਾਉਂ ਦੇ ਉਹ ਮੌਜੂਦ। ਜਿਹੜੀਆਂ ਕਿਸਾਨ ਜਥੇਬੰਦੀ ਜਿਹੜੇ ਬਲਬੀਰ ਸਿੰਘ ਰਾਜੇਵਾਲ ਜਿਹੜੇ ਇਹ ਗੱਲ ਕਹੀ ਕਿ ਮਾਮਲੇ ਦੇ ਵਿੱਚ ਹੁਣ ਤੱਕ 20 ਲੋਕਾਂ ਨੂੰ ਗ੍ਰਿਫਤਾਰ ਜਿਹੜਾ ਉਹ ਕੀਤਾ ਔਰ ਪੁਲਿਸ ਜਿਹੜੀ ਆ ਉਹ ਬਿਨਾਂ ਵਜ੍ਹਾ ਪਰੇਸ਼ ਕਰ ਰਹੀ। ਇਹ ਗੱਲ ਕਹੀ ਕਿ 16 ਕਿਸਾਨ ਲਾਪਤਾ, ਪੁਲਿਸ ਲਾਪਤਾ ਨੂੰ ਲੱਭਣ ਦੇ ਨਹੀਂ ਕਰ ਰਹੀ ਬਲਕਿ ਦੇ ਵਿੱਚ ਆ ਕੇ ਬੈਠੇ ਨੂੰ ਨੋਟਿਸ ਦੇ ਕੇ ਡਰਾਇਆ ਜਾ ਰਿਹਾ। ਕਿਸਾਨ ਜਥੇਬੰਦੀਆਂ ਔਰ ਸਿੰਘ ਰਾਜੇਵਾਲ ਹੋਰਾਂ ਨੇ ਇਹ ਗੱਲ ਜਿਹੜੀ ਕਿਸਾਨ ਜਥੇਬੰਦੀਆਂ ਦੇ ਬਿਹਾਫ ਤੇ ਕੋਈ ਜਿਹਨੂੰ ਨੋਟਿਸ ਮਿਲ ਰਿਹਾ ਉਹ ਦਿੱਲੀ ਦੇ ਥਾਣੇ ਦੇ ਵਿੱਚ ਜਵਾਬ ਦੇ ਨਾ ਜਾਵੇ। ਇਹ ਕਿਹਾ ਕਿ ਜਿਹੜੇ ਇਹਨੂੰ ਲੀਗਲ ਸਿੰਘੂ ਬਾਰਡਰ ਇੱਥੇ ਦਿੱਤਾ ਜਾਵੇ ਆਪਣੇ ਜਥੇਬੰਦ ਦੇ ਰਾਹੀਂ ਜਿਹੜੀ ਵੀ ਦੇ ਨਾਲ ਉਹ ਜੁੜੇ ਹੋਏ। ਇਹ ਨੋਟਿਸ ਵਿਜ਼ੂਅਲ ਮਿਲਣੇ ਟਰੈਕਟਰਾਂ ਦੇ ਨੰਬਰਾਂ ਦੇ ਮਿਲ ਰਹੇ, ਵਹੀਕਲ ਨੇ ਉਹਨਾਂ ਨੰਬਰਾਂ ਦੇ ਆਧਾਰ ਦੇ ਉਹ ਮਿਲ ਰਹੇ। ਕਿਸਾਨ ਜਥੇਬੰਦੀਆਂ ਲੀਗਲ ਟੀਮ ਹੈ ਉਹ ਇਹਨਾਂ ਨੂੰ ਵੇਖੂ ਤੇ ਪੁਲਿਸ ਜਿਹੜਾ ਉਹ ਜਵਾਬ ਦੇਊ। ਲੋਕ ਸਿੱਧਾ ਜਵਾਬ ਨਾ ਦੇ ਨਾ ਉਹ ਜਾ ਕੇ ਪੁਲਿਸ ਜਿਹੜਾ ਉਹ ਪੇਸ਼ ਹੋ ਜਿਹੜਾ ਕਿ ਪੇਸ਼ ਹੋਣ ਦੇ ਵਾਸਤੇ ਉਹ ਕਿਹਾ ਜਾ ਰਿਹਾ। ਜਦੋਂ ਰਾਜਨੀਤੀ ਇਹ ਲੱਗਦਾ ਕਿ ਕੋਈ ਜਿਹੜੀ ਰੇਡ ਨਾ ਹੋ ਜੇ ਉਦੋਂ ਤਾਂ ਉਹ ਵਿਧਾਨ ਸਭਾ ਦੇ ਵਿੱਚ ਇਹ ਗੱਲ ਕਹਿੰਦੇ ਆ ਵੀ ਕੋਈ ਛਾਪੇਮਾਰੀ ਨਹੀਂ, ਇੰਨੀ ਦੇਰ ਤੱਕ ਪਰਮਿਸ਼ਨ ਨਹੀਂ ਲੈਂਦੇ। ਇੱਥੇ ਪੁਲਿਸ ਟੀਮਾਂ ਆ ਕੇ ਬੈਠੀਆਂ ਨੇ, ਲੋਕਲ ਪੁਲਿਸ ਦੀ ਮਦਦ ਜਿਹੜੀ ਆ ਉਹ ਕਰ ਰਹੀ। ਕੀ ਇੱਥੇ ਉਹ ਗੱਲ ਨਹੀਂ ਜਾਂ ਫੌਜ ਲੀਗਲ ਤੌਰ ਦੇ ਉੱਤੇ ਪੰਜਾਬ ਸਰਕਾਰ ਨੇ ਖੜੀ ਕੀਤੀ ਹੋਈ ਆ ਟੈਕਸ ਉਹਨਾਂ ਦੇ ਉੱਤੇ ਉਹਨਾਂ ਤੋਂ ਮਦਦ ਕਿ ਲੋਕਾਂ ਦੀ ਮਦਦ ਇਹ ਨੋਟਿਸ ਜਿਹੜੇ ਆ ਰਹੇ ਇਸ ਉਹ ਤਾਂ ਲੋਕ ਡਰਾ ਕੇ ਰੱਖਣੇ ਨਾ, ਥੱਲੇ ਰੱਖਣੇ ਅਗਲੀਆਂ ਵੋਟਾਂ ਤੱਕ। ਤੇ ਅੱਗੇ ਅਖੀਰ ਦੇ ਵਿੱਚ ਪੰਜਾਬ ਕਾਂਗਰਸ ਦੀ ਜੇ ਗੱਲ ਕਰੀਏ ਬੇਸ਼ੱਕ ਛੋਟੀਆਂ ਮੋਟੀਆਂ ਵੋਟਾਂ ਜਿੱਤ ਲਈਆਂ ਪਰ ਅੰਦਰੂਨੀ ਜੰਗ ਆ ਉਹ ਹੋਰ ਤੇਜ਼ ਹੋ ਗਈ ਹੈ। ਦੇਖੋ ਹੋਰ ਤੇਜ਼ ਹੋਊਗੀ ਕਿਉਂਕਿ ਇਹ ਲਾਸਟ ਈਅਰ ਜਿਹੜਾ ਜੀ ਉਹ ਸਟਾਰਟ ਹੋ ਗਿਆ। ਪਿਛਲੇ ਨਵਜੋਤ ਸਿੰਘ ਨੇ ਮੁਲਾਕਾਤ ਕੀਤੀ ਸੀਗੀ ਇੱਥੇ ਕਾਂਗਰਸੀ ਲੀਡਰਸ਼ਿਪ ਦੇ ਨਾਲ। ਇਹ ਕਿਹਾ ਜਾਂਦਾ ਉੱਥੇ ਸੋਨੀਆ ਗਾਂਧੀ ਹੋਈ ਸੀ, ਰਾਹੁਲ ਗਾਂਧੀ ਵਾਡਰਾ ਵੀ ਪੰਜਾਬ ਮਾਮਲਿਆਂ ਦੇ ਇੰਚਾਰਜ ਜਿਹੜੇ ਉਹ ਵੀ ਸੀਗੇ। ਉਦੋਂ ਬਾਅਦ ਹਲਚਲ ਪੰਜਾਬ ਕਾਂਗਰਸ ਦੇ ਅੰਦਰ ਹੋਣੀ ਸ਼ੁਰੂ ਹੋਈ। ਹਾਲਾਂਕਿ ਸਿੰਘ ਦੇ ਕੋਈ ਵੇਰਵੇ ਬਾਹਰ ਨਹੀਂ ਆਏ। ਜਿਹੜੀ ਹਾਈ ਕਮਾਂਡ ਉਹ ਇਹ ਸਮਝਦੀ ਆ ਕਿ 22 ਚੋਣਾਂ ਦੇ ਵਾਸਤੇ ਉਹ ਘੋੜੇ ਬਦਲਨੇ। ਹੁਣ ਇਸ ਬਦਲਵੇਂ ਰੂਪ ਦੇ ਵਿੱਚ ਨਵਜੋਤ ਸਿੰਘ ਕਿਵੇਂ ਇਹਦੇ ਵਿੱਚ ਜਿਹੜਾ ਜੀ ਉਹ ਫਿੱਟ ਕੀਤਾ ਜਾਵੇ, ਇਹ ਹਾਈ ਕਮਾਂਡ ਦੇ ਵਾਸਤੇ ਕੱਲ ਜਿਹੜੀ ਉਹ ਬਣੀ ਹੋਈ ਆ। ਕੱਲ ਕੀ ਹੋਇਆ ਜਿਹੜੀਆਂ ਨਿਗਮ ਦੀਆਂ ਚੋਣਾਂ ਨੇ ਉਹਦੇ ਤੋਂ ਬਾਅਦ ਜਦੋਂ ਨਤੀਜੇ ਆਏ ਆ ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਸੁਨੀਲ ਜਾਖੜ ਨੇ ਪ੍ਰੈਸ ਕਾਨਫਰੰਸ ਇਹ ਗੱਲ ਕਹਿਤੀ ਕਿ 2022 ਦੀਆਂ ਚੋਣਾਂ ਨੇ ਉਹਦੇ ਵਿੱਚ ਜਿਹੜੀ ਅਗਵਾਈ ਆ ਉਹ ਕੈਪਟਨ ਅਮਰਿੰਦਰ ਸਿੰਘ ਹੋਰੀ ਕਰਨਗੇ। ਵੈਸੇ ਤਾਂ ਹਰ ਗੱਲ ਜਿਹੜੀ ਆ ਜੀ ਉਹ ਹਾਈ ਕਮਾਂਡ ਦੇ ਨਾਲ ਹੁੰਦੀ ਆ। ਇਟ ਮੀਨਸ ਕਿ ਕੈਪਟਨ ਅਮਰਿੰਦਰ ਸਿੰਘ ਸੁਨੀਲ ਜਾਖੜ ਨੂੰ ਨਾਲ ਲੈ ਕੇ ਆਪ ਉਤਰ ਪਏ ਨੇ
ਕਿ 2022 ਦੀਆਂ ਹਾਈ ਕਮਾਂਡ ਉਹ ਨਵਜੋਤ ਸਿੰਘ ਹੋਰਾਂ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਦਾ ਪ੍ਰਧਾਨ ਜਿਹੜਾ ਜੀ ਉਹ ਲਾਉਣਾ ਚਾਹੁੰਦੀ ਹੈ। ਜੇ ਉਹ ਪੰਜਾਬ ਪ੍ਰਦੇਸ਼ ਕਾਂਗਰਸ ਦਾ ਪ੍ਰਧਾਨ ਲਾਉਣ ਸੁਨੀਲ ਜਾਖੜ, ਇਸ ਕਰ ਸੁਨੀਲ ਜਾਖੜ ਹੋਰਾਂ ਨੇ ਹੱਥ ਜਿਹੜਾ ਜੀ ਉਹ ਮਿਲਾਇਆ ਕੈਪਟਨ ਅਮਰਿੰਦਰ ਸਿੰਘ। ਉਧਰ ਜਿਹੜੇ ਨਵਜੋਤ ਸਿੰਘ ਉਹਨਾਂ ਦੇ ਨਾਲ ਖੜ ਗਈ ਇੱਕ ਦੇ ਨਾਲ ਕਾਂਗਰਸ ਹਾਈ ਕਮਾਂਡ, ਜਿਹੜੀ ਕਿ ਉੱਚ ਅਹੁਦੇ ਦੇ ਉੱਤੇ ਲਿਆਉਣਾ। ਇਹਦੇ ਵਿੱਚ ਇਹ ਕਿਹਾ ਜਾ ਰਿਹਾ ਕਿ ਨਵਜੋਤ ਸਿੰਘ ਸਿੱਧੂ ਹੋਰਾਂ ਨੂੰ ਗ੍ਰਹਿ ਮੰਤਰਾਲਾ ਦਿੱਤਾ ਜਾਵੇ। ਸਥਾਨਕ ਸਰਕਾਰਾਂ ਦਾ ਤਾਂ ਉਹ ਜਿਹੜਾ ਜੀ ਮੰਗ ਹੀ ਰਹੇ ਆ, ਜਦੋਂ ਕਿ ਕੈਪਟਨ ਸਿੰਘ ਹੋਰੀ ਹੁਣ ਹਾਈ ਕਮਾਂਡ ਨੂੰ ਮਿਲੀ ਨਹੀਂ, ਉਹਦੀ ਗੱਲ ਹੀ ਨਹੀਂ। ਇਸ ਕਰਕੇ ਨਹੀਂ ਗੱਲ ਕਰ ਰਹੇ, ਨਾ ਗੱਲ ਕਰਨ ਦੀ ਲੋੜ ਹੀ ਨਹੀਂ। ਉਹ ਕਹਿੰਦੇ ਜਿਹੜਾ ਉਹਨਾਂ ਨੂੰ ਪਾਵਰ ਮਿਨਿਸਟਰੀ ਜੇ ਉਹ ਲੈਣੀ ਹੈ ਨਵਜੋਤ ਸਿੰਘ ਸਿੱਧੂ ਹੋਰਾਂ ਨੂੰ ਦੇਣ ਨੂੰ ਤਿਆਰ ਨੇ, ਦੇਣ ਦੇ ਵਾਸਤੇ ਤਿਆਰ ਨਹੀਂ। ਇੱਕ ਤਾਂ ਉਹ ਹੈਗੀ ਹੈ ਪ੍ਰਤਾਪ ਸਿੰਘ ਬਾਜਵਾ ਹੋਰਾਂ ਵਾਲੀ। ਪ੍ਰਤਾਪ ਸਿੰਘ ਬਾਜਵਾ, ਸ਼ਮਸ਼ੇਰ ਸਿੰਘ ਦੂਲੋ ਹੋਰੀ ਸਮੇਂ ਦੇ ਉੱਤੇ ਅਮਰਿੰਦਰ ਸਿੰਘ ਹੋਰਾਂ ਦੇ ਉੱਤੇ ਲਗਾਤਾਰ ਹੱਲੇ ਜਿਹੜੇ ਜੀ ਉਹ ਬੋਲਦੇ ਰਹੇ ਆ। ਇਹਦੇ ਵਿੱਚ ਸਿੰਘ ਬਿੱਟੂ ਵੀ ਉਹਨਾਂ ਦੇ ਜਿਹੜਾ ਜੀ ਉਹ ਨਾਲ ਨਹੀਂ। ਇਹ ਜਿਹੜੀ ਧਿਰ ਹੈ ਹੁੰਦੀ ਆ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਤਾਂ ਪਾਸੇ ਕਰੋ, ਉਹ ਇਹ ਕਹਿੰਦੇ ਆ ਕਿ 22 ਦੀਆਂ ਦੇ ਵਾਸਤੇ, ਪਰ ਉਹ ਇਹ ਕਹਿੰਦੇ ਆ ਜਿਹੜੇ ਟਕਸਾਲੀ ਕਾਂਗਰਸ ਉਹਨਾਂ ਨੂੰ ਮੂਹਰੇ ਕਰੋ। ਉਹ ਕਹਿੰਦੇ ਆ ਕਿ ਨਵਜੋਤ ਸਿੰਘ ਕੁਝ ਸਾਲ ਪਹਿਲਾਂ ਕਾਂਗਰਸ ਦੇ ਵਿੱਚ ਆਏ ਆ, ਉਹਨਾਂ ਨੂੰ ਫਿਰ ਉੱਚ ਅਹੁਦਾ ਜਿਹੜਾ ਉਹ ਕਿਵੇਂ ਦਿੱਤਾ ਜਾਵੇ। ਹਾਈ ਕਮਾਂਡ ਦੇ ਵਾਸਤੇ ਇਹ ਮੁਸ਼ਕਲ ਜਿਹੜੀ ਹੈ ਜੀ ਉਹ ਬਣੀ ਹੋਈ ਆ। ਔਰ ਪੰਜਾਬ ਕਾਂਗਰਸ ਦੇ ਅੰਦਰ ਜਿਹੜੀ ਇਹਦੀ ਜੰਗ ਹੈ ਆਉਂਦੇ ਦਿਨ ਹੋਰ ਵੱਡੀ ਪੂਰੇ ਆਸਾਰ ਨੇ, ਕਿਉਂਕਿ 22 ਦੀਆਂ ਕਾਂਗਰਸ ਕੋਲ ਉਹਦੀ ਜਿੱਤ ਸੌਖੀ ਹੈ, ਉਹਨੇ ਸੌਖਿਆਂ ਹੀ ਜਿੱਤ ਲੈਣਾ। ਉਹ ਜਿੱਤ ਵਾਲੀ ਗੱਲ ਬਾਅਦ ਦੇ ਵਿੱਚ ਹੈ, ਪਹਿਲਾਂ ਇਹ ਜਿਹੜੀ ਐਡਜਸਟ ਨੂੰ ਕਿਵੇਂ ਹਾਈ ਕਮਾਂਡ ਕਰਦੀ ਹੈ ਇਹ ਵੇਖਣ ਵਾਲੀ ਗੱਲ। ਬਿਲਕੁਲ, ਆਪਸੀ ਤਾਂ ਇਹਨਾਂ ਦਾ ਚੱਲਦਾ ਹੀ ਰਹਿੰਦਾ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਾਨੂੰ ਬਲਤੇਜ ਪੰਨੂ ਜੀ ਜੋ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ, ਜੋ ਵੀ ਗਰਾਊਂਡ ਤੇ ਹੁੰਦਾ ਸਾਨੂੰ ਦੱਸਦੇ ਨੇ। ਇਸੇ ਦੇ ਨਾਲ ਅੱਜ ਦਾ ਬੁਲਟਨ ਇੱਥੇ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।